ਇਹਦਾ ਕੰਜਰ ਦਾ ਪੁੱਤਰ ਸਾਨੂੰ ਚੱਟ ਗਿਆ, ਇਹਦੀ ਭੈਣ ਨੂੰ ਬਟੇ, ਇਹਦਾ ਨਵਾਜ਼ ਸ਼ਰੀਫ ਸਾਨੂੰ ਚੰਗਾ। ਪੈਟਰੋਲ ਦੀਆਂ ਕੀਮਤਾਂ ਆਏ ਦਿਨ ਵਧਦੀਆਂ ਪਈਆਂ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਪਰੇਸ਼ਾਨ ਹੈ ਇਮਰਾਨ ਖਾਨ ਦੇ, ਇਹ ਸੱਚਾ ਸੀ ਕਹਿਣ ਡਿਆ ਸੀ ਗਰੀਬ ਇੱਕ ਨਹੀਂ ਰਹਿਣ ਦਾਂਗੇ। ਇਹ ਵਾਕਈ ਇੱਕ ਹੀ ਕੰਮ ਇਹਨੇ ਪੱਕਾ ਕੀਤਾ, ਜਿਹੜਾ ਇਹਨੇ ਗੱਲ ਕੀਤੀ ਸੀ ਵੀ ਗਰੀਬ ਇੱਕ ਨਹੀਂ ਰਹਿਣ ਦਾਂਗੇ, ਉਹੀ ਕੰਮ ਕਰ ਰਿਹਾ ਗਰੀਬ ਮਾਰਨ ਵਾਲੇ ਜੀ। ਮੇਰਾ ਮਸ਼ਵਰਾ ਤਾਂ ਇਹ ਵੀ ਪੈਟਰੋਲ ਇੰਨਾ ਮਹਿੰਗਾ ਹੋਇਆ ਪਿਆ ਤੇ ਵਜ਼ੀਰ ਆਜ਼ਮ ਨੂੰ ਆਵਾਮ ਦੀ ਜਾਨ ਛੱਡ ਦੇਣੀ ਚਾਹੀਦੀ ਹੈ, ਘਰਾਂ ਨੂੰ ਚਲਾ ਜਾਣਾ ਚਾਹੀਦਾ। ਇਹਦੇ ਨਾਲੋਂ ਤਾਂ ਵਜ਼ੀਰ ਆਜ਼ਮ ਨੂੰ ਖੁਦਕੁਸ਼ੀ ਕਰ ਲੈਣੀ ਚਾਹੀਦੀ ਹੈ। ਹਾਂ ਦੀ ਅੱਗੇ ਅਸੀਂ 100 'ਚ ਆਈਦਾ ਸੀ, ਹੁਣ ਕੁੜੀ ਹਵਾ ਸੀ ਅੱਲੇ ਰੋਡ ਤੋਂ ਪਈਦਾ ਤੇ 150 'ਚ ਅਸੀਂ ਇੱਥੇ ਆਣ ਪੈਂਦਾ ਸਾਨੂੰ, ਤੇ 150 ਸਾਨੂੰ ਘਰ ਤੇ ਖਰਚਾ 50 ਰੁਪਏ ਮਿਲਦਾ ਤੇ 150 ਰੁਪਏ ਇਹਨਾਂ ਨੂੰ ਅਸੀਂ ਦੇਈਏ। ਬਾਹਰਲੀ ਮਾਰਕੀਟਾਂ ਵਿੱਚ ਵੀ ਮਹਿੰਗਾ ਹੋਇਆ ਪਿਆ, ਇੱਥੇ ਹੋ ਗਿਆ ਕਿਹੜੀ ਗੱਲ, ਕੁਝ ਨਹੀਂ ਫਰਕ ਪੈਂਦਾ, ਕੋਈ ਨਹੀਂ ਆਵਾਮ ਪਾਉਂਦੇ ਹੀ, ਜਦੋਂ ਭਾਵੇਂ ਜੋ ਮਰਜ਼ੀ ਹੋ ਜਾਵੇ ਆਵਾਮ ਨੇ ਪਾਉਣਾ ਹੀ ਪਾਉਣਾ ਤੇਲ। ਯਾਰ ਪਰ ਕੀ ਕਹਿਣਾ, ਜੇ ਕੰਜਰ ਲੈ ਜਾਵੇ ਮਗਰੋਂ ਕਿਸੇ ਪਾਸੇ ਨੂੰ, ਇਹ ਮਜ਼ਦੂਰਾਂ ਦਾ ਵੀ ਅੱਗ ਮਾਰਦਾ ਪਿਆ। ਇਹਦੀ ਨੇ ਇਹ ਤਾਂ ਸਾਨੂੰ ਚੱਟ ਗਿਆ। ਮਿਸਤਰੀ 1400 ਮੰਗਦਾ, ਕਹਿੰਦੇ 1200 ਲੈ ਲਓ। ਹੋਰ ਇਹਦੀ ਕੁੜੀ नाजरीन, मैं हूँ आपका होस्ट हमजा मनसब और आप देख रहे हैं हमारा YouTube चैनल बलूम पंजाब। नाजरीन, जिस तरह के हम सबको मालूम है कि पेट्रोल की कीमतें दिन ब दिन बढ़ रही हैं, हमारी गरीब आवाम इससे बहुत परेशान है। आए हम आवाम की राय लेते हैं कि वो पेट्रोल की बढ़ती हुई कीमतों से किस हद तक मुतफिक है। तुसी इहदे बारे की कहना चाहोगे? ਅਸੀਂ ਕੀ ਕਹਿਣਾ ਹੈ ਜੀ, ਪੈਟਰੋਲ ਹੀ ਐਡਾ ਮਹਿੰਗਾ, ਹਰ ਮਹੀਨੇ ਕੀ ਹਰ ਹਫਤੇ ਪੈਟਰੋਲ ਵਧਾਈ ਜਾਣ ਡਏ ਨੇ। ਗਰੀਬ ਬੰਦਾ ਦੱਸੋ ਜੀ, ਪੈਟਰੋਲ ਪੂਰਾ ਕਰੇ ਜਾਂ ਘਰ ਦਾ ਖਰਚਾ ਪੂਰਾ ਕਰੇ? ਇੰਨੇ ਜ਼ਿਆਦਾ ਪਰੇਸ਼ਾਨ ਆ, ਇਹ ਉੱਤੇ ਬੈਠੇ ਨੇ, ਇਹਨਾਂ ਲੋਕਾਂ ਨੂੰ ਇਸ ਚੀਜ਼ ਦਾ ਇਲਮ ਹੀ ਨਹੀਂ ਹੈਗਾ ਗਰੀਬ ਕਿਸ ਪੋਜੀਸ਼ਨ 'ਚ ਔਰ ਕਿੱਡਾ ਪਰੇਸ਼ਾਨ ਜਾ ਰਿਹਾ, ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਮਜ਼ਦੂਰ ਆਦਮੀ ਕਿੱਥੇ ਪਹੁੰਚਿਆ ਹੋਇਆ। ਤੰਗ ਹੋਏ ਪਏ ਹਾਂ ਜੀ ਅਸੀਂ ਤਾਂ। ਅਸੀਂ ਆਣੇ ਪੈਟਰੋਲ ਦੀ ਕੀਮਤਾਂ ਵੱਧਦੀਆਂ ਪਈਆਂ ਨੇ, ਹਰ ਚੀਜ਼ ਮਹਿੰਗਾਈ ਹੋਈ ਜਾਂਦੀ, ਕਿਸੇ ਚੀਜ਼ ਮਹਿੰਗਾਈ ਨਾ ਦਿਹਾੜੀ ਵੱਧਦੀ ਵੀ ਕੋਈ ਚੀਜ਼ ਨਹੀਂ, ਮਜ਼ਦੂਰ ਭੁੱਖੇ ਮਾਰਦੇ ਪਏ। ਘਿਓ ਜਿਹੜਾ 350 ਰੁਪਏ ਦਾ ਹੋ ਪਿਆ, 120 ਰੁਪਏ ਖੰਡ ਹੋਈ ਵੀ। ਇਹ ਬਾਦਸ਼ਾਹ ਸਾਨੂੰ ਨਹੀਂ ਚਾਹੀਦਾ, ਜਿਹੜਾ ਵਜ਼ੀਰ ਵਾਲਾ ਜਿਹੜਾ ਜਾਣਾ ਚਾਹੀਦਾ ਘਰ। ਮੈਂ ਨਾ ਇਹਦੇ ਬਾਰੇ ਕਹਿਣਾ ਚਾਹੁੰਦਾ ਯਾਰ, ਪੈਟਰੋਲ 130 ਰੁਪਏ ਲੀਟਰ ਹੋ ਗਿਆ ਤੇ ਮਾੜਾ ਬੰਦਾ ਕੀ ਹੋਣਾ, ਪੈਦਲ ਆਵੇ ਪਿੰਡੋਂ ਕਿਵੇਂ ਆਵੇ, ਤੇ ਇਹਨਾਂ ਤੇਲ ਨਹੀਂ ਪਵਾ ਸਕਦਾ। ਤੇ ਨਿੱਕੇ ਨਿੱਕੇ ਬੱਚੇ ਨੇ ਤੇ ਦਿਹਾੜੀ 8 ਦਿਨ ਬਾਅਦ ਲੱਗੀ, ਕਦੀ ਨਹੀਂ ਲੱਗੀ, ਤੇ ਮਾੜਾ ਬੰਦੇ ਨੂੰ ਜੀ ਮਾਰਤਾ ਭੁੱਖਿਆ ਇਹਨਾਂ ਨੇ, ਇਹ ਆਵਾਮ ਨੇ। ਕੀ ਰਾਏ ਦਿਓ ਤੁਸੀਂ? 130 ਰੁਪਏ ਪੈਟਰੋਲ ਹੋ ਗਿਆ, ਮਜ਼ਦੂਰ ਦੀ ਮਜ਼ਦੂਰੀ ਉੱਥੇ ਪਈ ਹੈ। ਇਹ ਤੇ ਰੋਜ਼ ਦਿਹਾੜੀ ਤਮਾਸ਼ਾ ਹੀ ਹਕੂਮਤ ਨੇ ਬਣਾਇਆ ਹੋਇਆ। ਇਹ बहुत चंगी गल नहीं है, ना पेट्रोल पाया जाता ना रोज दिहाड़ी लगती। गवर्नमेंट आई है, ये तो तय ही था कि जब ये नया बजट आया ये तो बढ़नी थी, चाहे जो मर्जी हो जाए। किस वजह से बढ़नी थी कीमतें? कि इन्होंने IMF से एक कॉन्ट्रैक्ट किया है, उसका असर इसके ऊपर है, क्योंकि इन्होंने टैक्स इकट्ठा करके उन्हें देना है। चाहे इंटरनेशनल मार्केट में कम भी हो, हमने इतने ही पैसे देने हमने इन लोगों को। ये खान साहब हैं, अल्लाह पाक इनको हदायत दे, यही कह सकते हैं हम। वेखो ना, रोजी दिहाड़ी लावन आते हैं, दिहाड़ी नहीं लगती। दिहाड़ी इतने वो जी 500, जी इतने 800 मंगे, कहते 500 ले लो। मिस्त्री 1400 मंगता, कहते 1200 ले लो। और इहदी ਇੱਕੋ ਵਾਰੀ ਜ਼ਹਿਰ ਦੇ ਦੇ ਲੋਕਾਂ ਨੂੰ, ਤੇ ਦੋ ਵਕਤ ਦੀ ਰੋਟੀ ਵੀ ਔਖੀ ਹੋ ਗਈ ਹੈ। ਆਏ ਦਿਨ ਪੈਟਰੋਲ ਮਹਿੰਗਾ ਕਰਦਾ, ਆਏ ਦਿਨ ਪੈਟਰੋਲ ਮਹਿੰਗਾ। ਮੇਰਾ ਖਿਆਲ ਜਦੋਂ ਦਾ ਆਇਆ ਉਹਨਾਂ 50 ਵਾਰੀ ਪੈਟਰੋਲ ਮਹਿੰਗਾ ਕਰਤਾ ਹੈ। 70 ਰੁਪਏ ਲੀਟਰ ਸੀ 130 ਕਰਤਾ ਹੈ। ਮੌਕਫ ਇਹ ਹੈ ਜੀ ਭਾਈਜਾਨ, ਮਿਹਰਬਾਨੀ ਕਰਕੇ ਅਸੀਂ ਤਾਂ ਵਜ਼ੀਰ ਆਲਾ ਨੂੰ ਇਹ ਜਾਣੇ ਆ ਵੀ ਮਿਹਰਬਾਨੀ ਕਰਕੇ ਸਾਡਾ ਪੈਟਰੋਲ ਦਾ ਜਿਹੜਾ ਜੀ ਇਹ ਘੱਟ ਕਰਨ, ਕਿਉਂਕਿ ਸਾਨੂੰ ਆਉਣ ਜਾਣ 'ਚ ਮੁਸ਼ਕਿਲ ਪੇਸ਼ ਆਉਂਦੀ। ਅੱਗੇ ਅਸੀਂ 100 'ਚ ਆਈਦਾ ਸੀ, ਹੁਣ ਕੁੜੀ ਹਵਾ ਸੀ ਅੱਲੇ ਰੋਡ ਤੋਂ ਪਈਦਾ ਤੇ 150 'ਚ ਅਸੀਂ ਇੱਥੇ ਆਣ ਪੈਂਦਾ ਸਾਨੂੰ, ਤੇ 150 ਸਾਨੂੰ ਘਰ ਤੇ ਖਰਚਾ 50 ਰੁਪਏ ਮਿਲਦਾ ਤੇ 150 ਰੁਪਏ ਇਹਨਾਂ ਨੂੰ ਅਸੀਂ ਦੇਈਏ ਪੈਟਰੋਲ ਵਾਲਿਆਂ ਨੂੰ। ਤੇ ਇਹਨਾਂ ਗਏ ਗੁਜ਼ਾਰਿਸ਼ ਵਜ਼ੀਰ ਆਜ਼ਮ ਵਾਲੇ ਵੀ ਮਿਹਰਬਾਨੀ ਕਰਕੇ ਸਾਨੂੰ ਪੈਟਰੋਲ ਦੀ ਜਿਹੜੀ ਕੀਮਤਾਂ ਉਹਨਾਂ ਦੀ कमी की जाए। इमरान खान साहब ने कहा था कि पेट्रोल हम आपको सस्ता देंगे, तो अब 128 रुपये लीटर है, तो हमारे लिए बहुत महंगाई हो गई है। तो कोई ना कोई सब्सिडी दी जाए या कोई भी कोई रियायत की जाए। आवाम बहुत परेशान है। ये सुबह 2 दफ़ा पेट्रोल डलवाना पड़ता है, यहाँ से बाईपास चल जाओ तो वहाँ पे 200 का पेट्रोल डलवाना पड़ता है, फिर आके गाँव जाना वहाँ भी 200 का पेट्रोल डलवाना पड़ता है। ਮਾਰਕੀਟਾਂ ਵਿੱਚ ਵੀ ਮਹਿੰਗਾ ਹੋਇਆ ਪਿਆ, ਇੱਥੇ ਹੋ ਗਿਆ ਕਿਹੜੀ ਗੱਲ, ਕੁਝ ਨਹੀਂ ਫਰਕ ਪੈਂਦਾ, ਕੋਈ ਨਹੀਂ ਆਵਾਮ ਪਾਉਂਦੇ ਹੀ, ਜਦੋਂ ਭਾਵੇਂ ਜੋ ਮਰਜ਼ੀ ਹੋ ਜਾਵੇ ਆਵਾਮ ਨੇ ਪਾਉਣਾ ਹੀ ਪਾਉਣਾ ਤੇਲ। ਯਾਰ ਕੋਈ ਪਰੇਸ਼ਾਨੀ ਲੈਣ ਕੋਈ ਗੱਲ नहीं। लेकिन गरीब आवाम जितनी भी है वो कह रही है कि बहुत महंगाई हो गई, हम इस पेट्रोल की कीमतों को बर्दाश्त नहीं कर सकते। महंगाई हर बंदे ਹੁੰਦੀ ਫਿਰਦੀ, ਇੱਥੇ ਕਿਹੜੀ ਗੱਲ ਨਵੀਂ ਮਹਿੰਗਾਈ ਹੋ ਗਈ ਹੈ? ਕੋਈ ਗੱਲ ਨਹੀਂ, ਹਰ ਹਕੂਮਤਾਂ ਜਦੋਂ ਆਉਂਦੀਆਂ ਮਹਿੰਗਾਈਆਂ ਹੁੰਦੀਆਂ ਹੀ ਆ, ਟੁੱਟ ਜੇਗੀ ਹੋ ਜਾਏਗਾ सही काम। ਮਸਲਾ परेशानी गल कोई नहीं हैगी, इंशाल्लाह अल्लाह ताला मेहरबानी करेगा। बढ़ती महंगाई से परेशान आवाम की राय आपने जानी। मज़ीद इस तरह की वीडियोस देखने के लिए हमारे चैनल बलूम पंजाब को सब्सक्राइब करें और बेल आइकन को भी प्रेस कर लें, ताकि आपको नेक्स्ट इस तरह की वीडियोस मिलती रहे। अल्लाह हाफिज़।